ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲੇ ਨੇ? ਫਸਟ ਕਲਾਸ। ਸਾਡੇ ਫਸਟ ਕਲਾਸ 10ਵੀਂ ਤੋਂ ਹੀ ਆ। ਅੱਛਾ, ਹੋਰ ਤੁਹਾਡੇ ਵਾਂਗੂ ਥੋੜੋ ਅੱਛਾ ਵੀ ਐਵੇਂ ਫਸ ਕੇ ਪਾਸ ਹੋਣਾ। ਓਹ ਅੱਛਾ, ਨਹੀਂ ਸਾਡੇ ਕਿੱਦਾਂ ਮਾੜੇ ਨੇ ਤੁਹਾਨੂੰ ਪਤਾ? ਸਾਡੀ ਰਿਪੋਰਟ ਕਾਰਡ ਤੁਹਾਡੇ ਕੋਲ ਜਾਂਦੀ ਸੀ ਸਾਈਨ ਹੋਣ। ਹਾਂਜੀ ਬਿਲਕੁਲ। ਅੱਛਾ, ਹੋਰ ਕੀ। ਚਲੋ ਖੈਰ ਕੋਈ ਗੱਲ ਨਹੀਂ, ਫੇਰ ਕੀ ਆ, ਏਦਾਂ ਵੀ ਚੱਲਦਾ ਹੀ ਰਹਿੰਦਾ। ਅੱਛਾ, ਮਾੜਾ ਮੋਟਾ। ਹਾਂ ਵੈਸੇ ਜੇ ਉਦਾਂ ਨਾ ਤੂੰ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਹੋਰ ਹਿੰਮਤ ਮਾਰਦੀ, ਤੂੰ ਹੁਣ ਨੂੰ ਕਿਸੇ ਚੰਗੀ ਜੀ ਥਾਂ ਦੇ ਉੱਪਰ ਘੱਟੋ ਘੱਟ 20 ਤਾਂ ਲੱਗ ਜਾਣਾ ਸੀ। ਕੀ ਲੱਗ ਜਾਣਾ ਸੀ? ਨਾ ਅੱਛਾ ਹਾਂ ਨਾ, ਇੱਥੇ ਮੈਂ ਕੰਮ ਕਰਦੀ ਮਾੜੀ ਲੱਗਦੀ ਹੈ ਤੁਹਾਨੂੰ? ਦੇਖੋ ਕੰਮ ਹੀ ਕਰਨਾ ਸੀ, ਉੱਥੇ ਵੀ ਕੰਮ ਕਰਨਾ ਸੀ, ਇੱਥੇ ਵੀ ਕੰਮ ਹੀ ਕਰਦੀਆਂ। ਅੱਛਾ, ਹੋਰ ਕੀ, ਸੇਮ ਟੂ ਸੇਮ ਹੀ ਆ। ਹਾਂ ਅੱਛਾ ਲੈ ਦੇਖ ਉਧਰ ਤੇਰੇ ਨਾਲ ਕਿੰਨੀ ਹੋਈ? ਕਿੱਦਾਂ? ਜਿੱਦਣ ਕੱਲ ਪਰਸੋਂ ਦੀ ਗੱਲ ਕਰ ਲਈ ਆਪਾਂ ਨਾ, ਕੀ ਹੋਇਆ ਸੀ? ਸੱਜਣੋ ਮਿੱਤਰੋ ਪਿਆਰੇ ਬੇਲੀਓ ਸਹੇਲੀਓ, ਤੁਸੀਂ ਵੀ ਕਹਿਣਾ ਵੀ ਕੱਲ ਪਰਸੋਂ ਕੀ ਹੋਇਆ ਸੀ। ਸੇਮ ਕੁਐਸਚਨ ਇਹਦੇ ਵੱਲੋਂ ਵੀ ਆ, ਤੁਹਾਡੇ ਵੱਲੋਂ ਵੀ ਆ। ਦੱਸ ਦਿੰਨੇ ਆ ਪ੍ਰੋਗਰਾਮ ਨਜ਼ਰੀਏ ਦੇ ਵਿੱਚ ਅਸੀਂ ਹਾਜ਼ਰ ਹੋ ਗਏ ਆ ਤੇ ਤੁਹਾਨੂੰ ਇਹ ਗੱਲ ਨਾ ਦੱਸੀ ਜਾਵੇ, ਲੈ ਦੱਸੋ ਭਲਾ ਇਹ ਤਾਂ ਕਦੀ ਹੋ ਸਕਦਾ? ਪੰਜਾਬੀ ਰੇਡੀਓ USA ਤੇ ਆਪਾਂ ਨਸ਼ਰ ਕਰਾਂਗੇ ਕਿ ਇਹਦੇ ਨਾਲ ਕੱਲ ਪਰਸੋਂ ਕੀ ਹੋਇਆ। ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਦੇ ਨਾਲ ਤੇ ਸਾਡੇ ਨਾਲ ਬੜੇ ਹੋਏ ਨੇ ਰਿਪੋਰਟਰ ਚਰਨਜੀਤ ਜੋਗੀ। ਹਾਂਜੀ ਦੱਸੋ ਕੀ ਹੋਇਆ ਸੀ? ਦੱਸ ਦਿੰਨੇ ਆ ਫਿਰ। ਜੇਕਰ ਤੁਸੀਂ ਆਪਣੀ ਬੇਇੱਜ਼ਤੀ ਕਰਾਉਣ ਦੇ ਚਾਹਵਾਨ ਹੈਗੇ ਆ ਤੇ ਆਪਾਂ ਫੁੱਲ ਬੜਾ ਫੁੱਲ ਕਰ ਦੇਣੀ ਆ। ਅੱਛਾ ਹਾਂ ਲਓ ਜੀ, ਗੱਲ ਸੁਣ ਲਓ ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲਿਓ। ਗੱਲ ਹੈਗੀ ਇਹ ਕਿ ਇਹ ਵੀ ਉਹਨਾਂ ਬੰਦਿਆਂ ਦੇ ਵਿੱਚੋਂ ਆ ਜਿਹੜੇ ਬੰਦੇ ਹਰ ਕਿਸੇ ਦੇ ਕੰਮ ਦੇ ਵਿੱਚ ਟੰਗ ਅੜਾਉਂਦੇ ਆ। ਐਵੇਂ ਖਾਮ ਕਿਸੇ ਦੇ ਵੀ ਕੰਮ ਦੇ ਵਿੱਚ ਟੰਗ ਅੜਾ ਦੇਣੀ। ਜਿਹਨਾਂ ਬੰਦਿਆਂ ਦਾ ਸ਼ੌਂਕ ਹੁੰਦਾ, ਜਨੂਨ ਹੁੰਦਾ ਹੈ, ਜਿਹਨਾਂ ਬੰਦੇ ਦੀ ਪਛਾਣ ਹੁੰਦੀ ਹੈ, ਔਰ ਉਹ ਬੰਦੇ ਕਿਸੇ ਵੀ ਕੰਮ ਦੇ ਵਿੱਚ ਟੰਗ ਅੜਾਉਣ ਤੋਂ ਪਿੱਛੇ ਹਟਦੇ ਨਹੀਂ। ਆ ਪਰਸੋਂ ਦੀ ਗੱਲ ਸੁਣ ਲਓ ਜੀ। ਪਰਸੋਂ ਦੀ ਗੱਲ ਹੈ ਜੀ, ਇੱਕ ਠੰਡੇ ਠਾਰ ਪਾਣੀ ਵਾਲੇ ਘੜੇ ਦੇ ਕੋਲ ਜਾ ਕੇ ਕਹਿੰਦੀ ਘੜਿਆ ਵੇ ਘੜਿਆ, ਇਹ ਘੜਿਆ ਵੇ ਘੜਿਆ, ਤੈਨੂੰ ਕਿਹਨ ਘੜਿਆ? ਘੜਿਆ ਵੀ ਘੜਿਆ, ਤੈਨੂੰ ਕਿਹਨ ਘੜਿਆ? ਵੀ ਤੇਰੇ ਵਿੱਚ ਇੰਨਾ ਪਾਣੀ ਕਿਵੇਂ ਠਰਿਆ? ਘੜਿਆ ਵੇ ਘੜਿਆ, ਦੱਸ ਮੈਨੂੰ ਘੜਿਆ। ਘੜੇ ਨੂੰ ਆ ਗਿਆ ਗੁੱਸਾ, ਕਹਿੰਦਾ ਚੁੱਪ ਕਰਕੇ ਪਾਣੀ ਪੀਣਾ ਪੀ, ਬਹੁਤੀਆਂ ਪੰਚਾਇਤਾਂ ਨਾ ਕਰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਨਾ ਹੁਣ ਘੜਾ ਵੀ ਮੇਰੀ ਬੇਇੱਜ਼ਤੀ ਕਰੂਗਾ ਹੈ? ਕਰਨੀ ਆ। ਦੇਖੋ ਗੱਲ ਇਹ ਆ, ਅੱਜ ਚਾਹੇ ਹੋਵੇ ਕੋਈ ਛੋਟਾ, ਚਾਹੇ ਹੋਵੇ ਕੋਈ ਵੱਡਾ, ਚਾਹੇ ਕੋਈ ਮਿਡਲ ਜਿਹਾ, ਚਾਹੇ ਹੋਵੇ ਕੋਈ ਤੇਰੇ ਵਰਗਾ ਕੋਈ ਐਵੇਂ। ਹਾਂ ਹਾਂਜੀ ਤੇ ਅਖੀਰੀਏ ਬੰਬੀਰੀਏ। ਹਾਂਜੀ ਤੇ ਚਲੋ ਖੈਰ, ਇਹ ਹਰ ਇੱਕ ਬੰਦੇ ਦੀ ਅੱਜ ਆਦਤ ਬਣ ਗਈ ਹੈ ਦੂਜੇ ਦੇ ਕੰਮਾਂ ਦੇ ਵਿੱਚ ਜਾ ਕੇ ਕੀ ਭਲਾ ਟੰਗ ਅੜਾਉਣੀ। ਹਾਂ, ਆਪਣੀ ਲੈਗ ਫਸਾਉਣ ਦੀ ਜੀ। ਸੋ ਭਾਈ ਸਾਹਿਬ ਗੱਲ ਹੈਗੀ ਏਦਾਂ ਕਿ ਅੱਛਾ ਭਾਈ ਸਾਹਿਬ ਤੁਸੀਂ ਪਤਾ ਨਹੀਂ ਕਿਉਂ ਮੈਨੂੰ ਕਈ ਵਾਰ ਏਦਾਂ ਹੋ ਜਾਂਦਾ ਵੀ ਜਿੱਦਾਂ ਤੂੰ ਭਾਈ ਸਾਹਿਬ ਹੀ ਆ। ਅੱਛਾ, ਮੇਰੀਆਂ ਮੁੱਛਾਂ ਨੇ ਨਾ ਨਹੀਂ ਆ ਜਾਣਗੀਆਂ। ਲਓ ਜੀ ਗੱਲ ਕਰਦੇ ਆ ਕਿ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਦੇ ਕੰਮ ਦੇ ਵਿੱਚ ਟੰਗ ਫਸਾਉਣ ਦੀ ਆਦਤ ਹੁੰਦੀ ਹੈ ਤੇ ਕੋਈ ਵੀ ਬੰਦਾ ਇਸ ਆਦਤ ਤੋਂ ਬਰੀ ਨਹੀਂ ਹੈਗਾ। ਠੀਕ ਹੈ ਜੀ। ਹੁਣ ਮੈਂ ਨਹੀਂ ਕਿਸੇ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਦਿੰਦਾ, ਇਹ ਵੱਖਰੀ ਮੇਰਾ ਆਪਣਾ ਸੁਭਾਅ ਆ। ਓਹ ਅੱਛਾ। ਪਰ ਤੇਰੇ ਵਰਗੀਆਂ ਤਾਂ ਆਮ ਤੌਰ ਤੇ ਟੰਗਾ ਫਸਾਉਂਦੀਆਂ ਜਾ ਕੇ ਦੂਸਰੇ ਦੇ ਕੰਮਾਂ ਦੇ ਵਿੱਚ। ਅੱਜ ਅਸੀਂ ਉਹਨਾਂ ਲੋਕਾਂ ਦੀ ਖਬਰਸਾਰ ਲੈਣੀ ਹੈ ਜੀ। ਲਓ ਜੀ, ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਹਰ ਇੱਕ ਬੰਦਾ ਦੂਸਰੇ ਦੇ ਕੰਮਾਂ ਦੇ ਵਿੱਚ ਟੰਗ ਅੜਾਈ ਕਰਦਾ ਹੈ। ਠੀਕ ਹੈ ਜੀ। ਇਹ ਤਾਂ ਤੁਹਾਨੂੰ ਇੱਕ ਨਿੱਕਾ ਜਿਹਾ ਸਬੂਤ ਦਿੰਨੇ ਆ। ਉਹ ਤੁਹਾਨੂੰ ਪਤਾ ਕਿ ਸਰਦੀਆਂ ਦੇ ਵਿੱਚ ਰਾਸ਼ੇ ਆਉਂਦੇ ਹੁੰਦੇ ਆ। ਆਹੋ, ਇਧਰੋਂ ਕਹਿੰਦੇ ਕੋਈ ਕਹਿੰਦਾ ਮੈਂ ਜੰਮੂ ਕਸ਼ਮੀਰ ਤੋਂ ਲੈ ਕੇ ਆਇਆ ਸ਼ਾਲ, ਕੋਈ ਕਹਿੰਦਾ ਮੈਂ ਕਿਤੇ ਵੀ ਮਾਮੇ ਜੰਮੂ ਕਸ਼ਮੀਰ ਦੇ ਵਿੱਚ ਕਿਹੜੀ ਤੁਹਾਡੀ ਹੌਜ਼ਰੀ ਲੱਗੀ ਹੋਈ ਆ।
ਨਹੀਂ ਗੱਲ ਹੈ ਨਾ, ਪਤਾ ਨਾ ਲੁਧਿਆਣੇ ਆਉਂਦੇ। ਹਾਂ, ਉਹ ਲੁਧਿਆਣੇ ਲੈ ਕੇ ਆਉਂਦੇ ਆ, ਠੀਕ ਹੈ ਨਾ। ਉਹ ਲਿਆ ਕੇ ਆ ਪਸ਼ਮੀਨਾ, ਆ ਫਲਾਨਾ, ਆ ਕਮੀਨਾ, ਆ ਜ਼ਲੀਨਾ, ਹਾਂਜੀ ਸ਼ਾਲ ਦਿਖਾਉਂਦੇ ਬੁੜੀਆਂ ਨੂੰ। ਆਂਡਣਾ ਗਵੰਡਣਾ ਜਿਨ੍ਹਾਂ ਨੇ ਉਸ ਸ਼ਾਲ ਤੋਂ ਕੋਈ ਢੇਲਾ ਨਹੀਂ ਲੈਣਾ, ਉਹ ਵੀ ਆਣਗੇ ਨਾ ਪਸ਼ਮੀਨਾ ਥੋੜਾ ਓਰੀਜਨਲ ਨਹੀਂ ਹੈਗਾ। ਓਰੀਜਨਲ ਪਸ਼ਮੀਨਾ ਤਾਂ ਭੈਣ ਕਹਿੰਦੇ ਭਾਵੇਂ ਆਪਾਂ ਨਾ ਛੱਲੇ ਦੇ ਵਿੱਚ ਦੀ ਐ ਖਿੱਚ ਕੇ ਦਿਖਾ ਲਓ, ਇਹ ਤਾਂ ਪਸ਼ਮੀਨਾ ਹੈ ਕਿੰਨੇ ਦਾ ਭਾਈ ਭਲਾ ਦੱਸ? ਬੇਬੇ 35,000 ਦੇ, 35,000 ਦਾ ਪੂਰਾ ਪਿਆਰ ਪਸ਼ਮੀਨਾ ਹੀ ਹੈ। ਲੈ ਕੇ ਦੇਖ ਬੀਬੀ ਤੇ ਸਾਰੀ ਯਾਦ ਕਰੇਂਗੇ ਕਿ ਤੈਨੂੰ ਕੋਈ ਦੇ ਕੇ ਗਿਆ। ਮੈਂ ਝੂਠ ਬੋਲ, ਪਸ਼ਮੀਨਾ ਭੈਣ ਲੈ ਲੈ, ਮੈਂ ਵੀ ਲੈ ਜਾ ਪਿੱਛੇ ਲੂਈ ਉੱਪਰ ਆਉਂਦੀ ਰਹੀ। ਉਹ ਲੈ ਵਿਚਾਰੀ ਠੰਡ 'ਚ ਡਰਦੀ ਰਹੂ, ਉਹ ਕਰਤਾਰੀ ਦੇ ਕਹਿਣ ਤੇ ਪਸ਼ਮੀਨੇ ਦਾ ਸ਼ਾਲ ਛੱਡ ਦੂ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਤੁਹਾਡੇ ਵਰਗੇ ਨੇ ਜੇ ਕੋਈ ਨਵਾਂ ਕੰਮ ਖੋਲਣਾ ਹੋਵੇ, ਹਾਏ 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 ਕੰਮ ਖੋਲਣਾ ਹੋਵੇ, ਲਓ ਜੀ ਸਾਡੇ ਪਿੰਡ ਦਾ ਇੱਕ ਬੰਦਾ ਹੈਗਾ ਹੈ, ਬੜਾ ਯਗਾੜੀ ਆ। ਅੱਛਾ। ਲਓ ਜੀ ਉਹਨੇ ਇੱਕ ਵਾਰੀ ਨਾ ਢਾਬਾ ਖੋਲਿਆ। ਅੱਛਾ। ਓਏ ਹੋਏ ਹੋਏ ਢਾਬਾ, ਓਏ ਹੋਏ ਮੁੱਤਰਾਂ ਦੇ ਢਾਬੇ ਤੇ ਹੋ ਰੌਣਕ ਲੱਗਦੀ, ਰੌਣਕ ਲੱਗਦੀ। ਆਓ ਮਿੱਤਰਾਂ ਦੇ ਢਾਬੇ ਤੇ ਦਾਲ ਕੜੀ ਖਾਓਗੇ ਭੈਣ ਜੀ? ਭੈਣ ਜੀ ਦਾਲ ਕੜੀ ਖਾਓਗੇ? ਤੜਕੇ ਵਾਲੀ ਕਿ ਬਿਨਾਂ ਤੜਕੇ ਤੋਂ? ਤੜਕੇ ਵਾਲੀ ਆਬਵੀਅਸਲੀ, ਭੁੱਖ ਦਾ ਟਾਈਮ ਆ। ਓਕੇ ਹਾਂ, ਔਰ ਤੁਸੀਂ ਐ ਭੁੱਖੇ ਕਰਦੇ ਆ ਜੀ, ਅਸੀਂ ਕਰੀਏ ਜਾਓ ਘਰ ਜਾ ਕੇ ਖਾਓ ਆਪਣੇ, ਹੈ ਨਹੀਂ ਸਾਡੇ ਢਾਬੇ ਤੇ ਕੁਝ ਵੀ। ਹਾਂ ਦੋਗੀ ਜੋਗੀ ਜੀ, ਮੈਨੂੰ ਤਾਂ ਭੁੱਖ ਬਹੁਤ ਲੱਗੀ ਆ। ਤੇ ਕੋਈ ਗੱਲ ਨਹੀਂ, ਫਿਰ ਤੁਸੀਂ ਤੇ ਕੰਧ ਨੂੰ ਦੰਦੀ ਵੜ ਲਓ। ਹੈ ਹਾਂਜੀ। ਅੱਛਾ ਤੁਸੀਂ ਵੈਸੇ ਗੱਲ ਕਿੱਧਰੋਂ ਕਿੱਧਰ ਕਮਾ ਲਈ ਆ? ਹਾਂ ਤੁਸੀਂ ਕਮਾਈ ਆ, ਵਿੱਚ ਆਪਣੀਆਂ ਦਾਲਾਂ ਲੈ ਕੇ ਬਹਿ ਗਏ, ਸਵਾਦ ਲੈ ਕੇ ਬਹਿ ਗਏ ਆਪਣੇ। ਦੱਸੋ ਬਿਨਾਂ ਗੱਲੋਂ ਬੰਦੇ ਨੇ ਢਾਬਾ ਖੋਲਿਆ। ਉਸ ਢਾਬਾ ਖੋਲਿਆ ਬੰਦੇ ਨੇ, ਵਿਚਾਰੇ ਨੇ ਐਵੇਂ ਕਿਸੇ ਤੋਂ ਇੱਧਰੋਂ ਉਧਰੋਂ ਪੈਸੇ ਫੜ ਤੋੜ ਕੇ ਤੀਰੇ ਵਰਗੀ ਸਲਾਹਾਂ ਦੇਣ ਆ ਗਏ। ਅੱਛਾ। ਓਏ ਲੈ 10,000 ਢਾਬਾ ਖੋਲਿਆ, ਕਿਰਾਇਆ ਹੀ ਬਹੁਤ ਹੋਣਾ ਇਹਦਾ, ਇਹਦਾ ਤੇ ਕਿਰਾਇਆ ਨਹੀਂ ਪੁੱਗਣਾ। ਆਗੇ ਮੋਟੀਵੇਟ ਕਰਨ, ਤੇਰੇ ਕੋਲ 4 ਦਿਨ ਢਾਬਾ ਚੱਲਣਾ ਨਹੀਂ ਯਾਰ। ਯਾਰ ਦੇਖੋ ਇਹ ਕੰਮ ਔਖੇ ਆ, ਬੱਚੇ ਤਾਂ ਮਾਮੇ ਨੇ ਆਪ ਸਾਰੀ ਉਹ ਢਾਬਿਆਂ ਦੇ ਵਿੱਚ ਗਾਲ ਦਿੱਤੀ ਹੁੰਦੀ ਆ, ਇਹ ਕੰਮ ਤੈਨੂੰ ਪੁੱਗਣਾ ਨਹੀਂ ਹੈਗਾ। ਤੂੰ ਤਾਂ ਨਾ ਕੋਈ ਰੇੜੀ ਲਾ ਕੇ ਛੋਲੇ ਭਟੂਰੇ ਵੇਚ ਲੈਂਦਾ। ਸੋਚ ਦੇਖੋ ਕੈਸੀ ਆ ਕਿ ਜੇਕਰ ਢਾਬਾ ਖੋਲਿਆ ਵੀ ਮਾਮਾ ਢਾਬੇ ਨੂੰ ਖੋਲ ਲਿਆ, ਤੂੰ ਤਾਂ ਜਾ ਕੇ ਕੋਈ ਉਹਦੀ ਕੋਈ ਬੋਣੀ ਕਰਾ, ਇਹ ਦੱਸਣਗੇ ਕਿ ਤੇਰੇ ਲਈ ਛੋਲੇ ਭਟੂਰੇ ਦੀ ਰੇੜੀ ਚੰਗੀ ਸੀ। ਅੱਛਾ ਢਾਬੇ ਵਾਲੇ ਨੂੰ ਨਾ ਮੇਰੇ ਵਰਗੀਆਂ ਜਨਾਨੀਆਂ ਵੀ ਸਲਾਹਾਂ ਦਿੰਦੀਆਂ ਨੇ। ਨਾ ਪੁੱਤ ਨਿੰਬੂ ਮਿਰਚਾਂ ਤੇ ਟੰਗ ਲੈਣੀਆਂ ਸੀ। ਹੈ ਪੰਡਤ ਜੀ ਕੋ ਪਾ ਕਰਾਇਆ ਸੀ। ਉਹ ਕਹਿੰਦਾ ਕਰਾਇਆ ਸੀ ਬੀਬੀ, ਜਿਹੜੇ ਤੂੰ ਸ਼ਿਕੰਜਵੀ ਪੀ ਕੇ ਹਟੀ ਉਸੇ ਨਿੰਬੂ ਮਿਰਚਾਂ ਦੇ। ਲੋ ਜੀ ਗੱਲ ਏਦਾਂ, ਪਿੰਡ ਦੇ ਵਿੱਚ ਉਦਾਂ ਲੋਕ ਨੇ ਜਿਹੜੇ ਬਹੁਤ ਆਪਣੇ ਆਪ ਨੂੰ ਚੌਧਰੀ ਸਮਝਦੇ ਆ। ਉਹ ਸਾਡੇ ਕੋਲ ਤਾਂ ਟਾਈਮ ਹੀ ਹੈ ਨੀ ਜੀ। ਉਹ ਯਾਰ ਕਦੀ ਫੋਨ ਕਰ ਲਿਆ ਕਰ ਯਾਰ। ਉਹ ਨੋ ਸਾਡੇ ਕੋਲ ਟਾਈਮ ਕਿਤੇ ਯਾਰ, ਸਵੇਰੇ ਸ਼ਾਮ ਬਸ ਲੱਗੇ ਰਹਿੰਦੇ ਆ, ਮਰਨ ਦਾ ਟਾਈਮ ਨੀ ਹੈਗਾ ਸਾਡੇ ਕੋਲ। ਟਾਈਮ ਟੂ ਹੈ ਨੀਗਾ ਯਾਰ, ਬਸ ਪੂਰਾ ਹੀ ਟਾਈਮ ਹੈ ਨੀਗਾ। ਲਓ ਪਿੰਡ ਦੇ ਵਿੱਚ ਕਿਤੇ JCB ਲੱਗੀ ਹੋਵੇ, ਸਾਰਾ ਪਿੰਡ ਇਕੱਠਾ ਹੋ ਕੇ ਨਾ ਪੈਰਾਂ ਦੇ ਬਾਹਰ ਬੈਠਾ ਹੁੰਦਾ, JCB ਨੂੰ ਦੇਖਦਾ ਵੀ ਮਾਮਿਓ ਕਿਹੜੀ ਮਸ਼ੀਨ ਹੈ ਜਿਹੜੀ ਤੁਸੀਂ ਦੇਖੀ ਨਹੀਂ ਹੈ। ਵੀ ਅਗਲੇ ਤਾਂ ਛੱਪੜ ਦੇ ਵਿੱਚੋਂ ਮਿੱਟੀ ਕੱਢਦੇ ਆ, ਵੀ ਤੁਸੀਂ ਆਪਣੀ ਮਿੱਟੀ ਪਟਾਉਣ ਨੂੰ ਕਿਉਂ ਬੈਠੇ ਹੋ? ਹਨਾ ਵੀ ਜਿੱਦਾਂ ਇਸ ਤਾਕ ਦੇ ਵਿੱਚ ਬੈਠੇ ਹੁੰਦੇ ਆ, ਜਿੱਦਾਂ ਹੀ ਮਸ਼ੀਨ ਮਿੱਟੀ ਕੱਢ ਕੇ ਹਟੇ ਦੁਬਾਰਾ ਮਿੱਟੀ ਫੇਰ ਛੱਪੜ 'ਚ ਸੁੱਟਣੀ। ਲਾ ਕਿਹੜੀ ਗੱਲ ਕਰਤੀ ਜੋਗੀ ਜੀ, ਮੈਂ ਨਾ ਪਿਛਲੇ ਦਿਨੀ ਵੇਖਦੀ ਸੀ ਇੱਕ ਵੀਡੀਓ। ਅੱਛਾ। ਜਲੰਧਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੀਡੀਓ ਵਾਇਰਲ ਹੋਈ। ਅੱਛਾ। ਉਤੋਂ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਨੇ ਨਾ, ਮੈਡਮ ਦੇ ਨਾਲ ਤਾਂ ਨਹੀਂ ਕੋਈ ਗੱਲਬਾਤ ਸੀ? ਏਦਾਂ ਹੀ ਸੀ, ਕਿਸੇ ਦੇ ਨਾਲ ਉਹਨਾਂ ਦੀ ਗੱਲਬਾਤ ਸੀ। ਚਲੋ ਅਸੀਂ ਕਿਸੇ ਦੇ ਪਰਸਨਲ ਕੰਮ ਯਾਰ, ਫਿਰ ਅਸੀਂ ਦੇਖੋ ਰਮਨੀਕ ਕੌਰ ਜੀ ਆਹੀ ਤਾਂ ਕੰਮ ਕਰਨ ਰਹੇ ਅਸੀਂ, ਕਿਉਂ ਕਿਸੇ ਦੇ ਕੰਮਾਂ ਦੇ ਵਿੱਚ ਟੰਗ ਫਸਾਉਣੀ? ਤੁਸੀਂ ਦੱਸਦੀ ਆ ਨਾ ਤੁਹਾਨੂੰ, ਉਸ ਵੀਡੀਓ ਦੇ ਵਿੱਚ ਨਾ ਮਤਲਬ ਵੀਡੀਓ ਚੈਨਲ ਵਾਲੇ ਆਏ ਹੋਏ ਹੈ, ਵੀਡੀਓ ਬਣਾ ਰਹੇ ਨੇ, ਇੱਕ ਬੰਦਾ ਤੁਹਾਡੇ ਵਾਂਗੂ ਚਲੋ ਚਲ ਕੇ
ਉਛਲ ਉਛਲ ਕੇ ਉਹਦੀ ਪੱਤਰਕਾਰੀ ਬਾਹਰ ਆ ਰਹੀ ਹੈ। ਹਾਂ, ਪੱਤਰਕਾਰੀ ਬਾਹਰ ਦੱਸਦਾ ਵੇ ਆ ਮੈਂ ਇਹਦਾ ਘਰ ਵਸਾਇਆ ਤੇ ਉੱਜੜ ਚੱਲਾ ਸੀ, ਮੈਂ ਗਿਆ ਇਹਦੇ ਘਰ ਜਾ ਕੇ ਮੈਂ ਮਿੰਨਤ ਮੁੰਨਤ ਕੀਤੀ ਆ, ਫਿਰ ਦੁਬਾਰਾ ਤੋਂ ਭੇਰਿਆ ਕਰਤੂਤਾ ਕਰਨੋਂ ਨਹੀਂ ਹਟਦਾ। ਫਿਰ ਉਹ ਪੱਤਰਕਾਰ ਨੇ ਪੁੱਛ ਲਿਆ ਤੁਹਾਡੇ ਵਰਗੇ ਨੇ, ਭਾਈ ਸਾਹਿਬ ਤੁਸੀਂ ਕੌਣ, ਤੁਸੀਂ ਕੰਪਲੇਂਟ ਕਰਾਈ ਸੀ? ਨਹੀਂ ਮੈਂ ਤੇ ਮਹੱਲੇ 'ਚ ਸਭ ਤੋਂ ਵੱਡਾ ਬੰਦਾ ਹਾਂ, ਮੈਨੂੰ ਸਾਰੇ ਪਿਓ ਵਾਂਗ ਸਮਝਦੇ ਆ, ਮੈਨੂੰ ਚੱਕੜ ਚੌਧਰੀ ਕਹਿੰਦੇ ਆ। ਮੈਨੂੰ ਇੰਨਾ ਹਾਸਾ ਆਇਆ ਵੀ ਦੇਖੋ ਵੀ ਸਭ ਤੋਂ ਜ਼ਿਆਦਾ ਉਛਲ ਉਛਲ ਕੇ ਤੁਸੀਂ ਬੋਲ ਰਹੇ ਹੋ। ਮੰਨ ਵੀ ਲਿਆ ਕਿ ਤੁਸੀਂ ਕਿਸੇ ਮੌਕੇ ਆ ਕੇ ਉਹਨਾਂ ਦੇ ਘਰ ਦੇ ਵਿੱਚ ਸਾਰਾ ਕੁਝ ਠੀਕ ਠਾਕ ਸਭ ਕਰਾਇਆ ਹੋਣਾ ਆ, ਉਹਨਾਂ ਦੇ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ ਹੋਣਾ, ਅੱਜ ਤੁਸੀਂ ਆਪ ਹੀ ਸਭ ਤੋਂ ਮੋਰੇ ਹੋ ਕੇ ਉਹਨਾਂ ਨੂੰ ਉਛਾਲ ਰਹੇ ਹੋ। ਦੇਖੋ ਸਭ ਤੋਂ ਵੱਡੀ ਗੱਲ ਇੱਕ ਇਹ ਵੀ ਆ, ਕਹਿੰਦੇ ਨੇ ਕਿ ਕਿਸੇ ਦਾ ਮੁੰਡਾ ਕਿਸੇ ਦੀ ਧੀ ਕਿੱਥੇ ਜਾਂਦੇ ਕਰਦੇ ਕੀ, ਚੁੱਪਚਾਪ ਮੇਰਾ ਯਾਰਾ ਵੇਖ ਲੈ ਕਾਰਾ, ਆਪਾਂ ਕੀ ਲੈਣਾ ਸਰਦਾਰਾ, ਆਪਾਂ ਕੀ ਲੈਣਾ। ਸਾਨੂੰ ਪਤਾ ਹੁੰਦਾ ਹੈ ਸਾਰਾ ਕੁਝ, ਅਸੀਂ ਗੱਲਾਂ ਵੀ ਸਾਰੀਆਂ ਕਰ ਲੈਣੀਆਂ, ਇੰਟਰਫੇਰੈਂਸ ਵੀ ਪੂਰੀ ਕਰ ਲੈਣੀ, ਅਸੀਂ ਕੀ ਲੈਣਾ, ਸਾਨੂੰ ਕੀ ਕੋਈ ਮਰੇ ਕੋਈ ਜੀਵੇ ਤੇ ਖੁਸਰਾ ਕੋਲ ਪਤਾ ਸੇ ਵੀ ਓਹੋ ਖੁਸਰਾ ਨਹੀਂ ਹੁੰਦਾ, ਕੀ ਹੁੰਦਾ ਸੁਥਰਾ ਹੁੰਦਾ ਤੇ ਯਾਰ ਅਸੀਂ ਲੋਕਾਂ ਦੀਆਂ ਕਹਾਵਤਾਂ ਵਰਤਦੇ ਰਹੀਏ, ਸਾਡਾ ਆਪਣਾ ਕੋਈ ਨਹੀਂ ਹੈਗਾ, ਸਾਡੀ ਕੋਈ ਫੀਲਿੰਗ ਨਹੀਂ ਹੈਗੀ ਹੈ, ਤੁਹਾਡਾ ਸੁਥਰਾ ਸੁਥਰਾ ਤੇ ਸਾਡਾ ਸੁਥਰਾ ਖੁਸਰਾ। ਮੈਂ ਕਹਿਣ ਕੀ ਲੱਗੀ ਸੀ, ਹੁਣ ਦੇਖੋ ਆਮ ਤੌਰ ਤੇ ਅਸੀਂ ਬਹੁਤ ਵਾਰੀ ਦੇਖਿਆ ਜਿਹੜੀ ਨਨਾਣਾ ਹੁੰਦੀਆਂ ਨੇ, ਗੁੱਸਾ ਨਾ ਕਰਿਓ ਭਾਈ, ਸਾਰੀਆਂ ਨਹੀਂ ਇੱਕੋ ਜਿਹੀਆਂ ਹੁੰਦੀਆਂ, ਕਰਿਓ ਗੁੱਸਾ, ਕਰੋ ਇੰਟਰਫੇਰੈਂਸ ਕਰੋ, ਦੱਸੋ ਸੱਚਾਈ। ਜਿਹੜੀ ਨਨਾਣਾ ਹੁੰਦੀਆਂ ਨੇ ਨਾ ਆ ਕੇ ਭਾਬੀ ਦੇ ਘਰ ਆ ਕੇ ਨਾ ਐਵੇਂ ਇੰਟਰਫੇਅਰ ਕਰੀ ਸਿਆਪੇ ਇਦਾਂ ਤੀਲੀਆਂ। ਅੱਛਾ ਪਰ ਜਿਹੜੀ ਭਾਬੀ ਟੌਰਚਰ ਹੁੰਦੀ ਹੈ ਨਾ ਉਹ ਕਿਹੜਾ ਘੱਟ ਆ, ਉਹ ਵੀ ਗਾਂ ਕਿਸੇ ਦਿਨ ਨਨਾਣਾ। ਵੈਰੀ ਗੁੱਡ ਜਾਨੀ ਕਿ ਪਈਆ ਸਵੇ ਦਾ ਘੁੰਮਦਾ ਜਾਂਦਾ ਸਰਕਲ। हाँ ਜਿਹੜੀਆਂ ਸੱਸਾਂ ਨੇ ਸਾਸ ਵੀ ਕभी ਬਹੂ ਥੀ, ਲਾਸ਼ ਵੀ ਕभी ਲਹੂ ਥੀ, ਅੱਜ ਜਿਹੜੀਆਂ ਰੋਹ ਪਾਉਂਦੀਆਂ ਨੇ ਨਾ ਸਿਆ ਇਹਨਾਂ ਨੇ ਵੀ ਹੁੰਦਾ। ਮੈਂ ਕਹਾਂ ਜੀ ਦੇਖੋ ਅਗਲੀਆਂ ਆਪਣਾ ਬਦਲਾ ਲੈਂਦੀਆਂ, ਬਹੁਤ ਟੌਰਚਰ। ਦੇਖੋ ਗੱਲ ਇਹ ਆ ਹਰ ਇੱਕ ਦੇ ਮਸਲੇ ਦੇ ਵਿੱਚ ਮੁੰਡਾ ਆਪਣੀ ਵਹੁਟੀ ਦੇ ਨਾਲ ਕਿਵੇਂ ਰਹਿੰਦਾ ਉਹਦੇ ਵਿੱਚ ਇੰਟਰਫੇਰੈਂਸ, ਜੇਕਰ ਚੰਗਾ ਰਹਿੰਦਾ ਤਾਂ ਸੱਸਾਂ ਨੂੰ ਨਹੀਂ ਪਰੇਸ਼ਾਨ ਹੁੰਦੀਆਂ ਹੈ ਨਾ, ਜੇਕਰ ਨਹੀਂ ਚੰਗਾ ਰਹਿੰਦਾ ਤਾਂ ਉਸ ਤੋਂ ਵੀ ਵੱਧ ਪਰੇਸ਼ਾਨ ਆ ਵੀ ਹਾਏ ਮੂਰਾ ਬਣ ਗਏ ਤੇ ਸਿਰ ਕੋਈ ਤਵੀਤ ਪਾ ਲਿਆ, ਇਹਦੇ ਨੂੰ ਤਾਂ ਕੁਛ ਘੋਲ ਕੇ ਬਣਾ ਫਲਾਨਾ ਢੰਗਾਨਾ। ਗੱਲ ਇਹ ਹੈ ਕਿ ਹਰ ਇੱਕ ਕੰਮ ਦੇ ਵਿੱਚ ਦਖਲ ਅੰਦਾਜ਼ੀ ਅੱਜ ਸਾਡਾ ਪਰਮ ਸਿੱਧ ਅਧਿਕਾਰ ਬਣ ਗਿਆ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਦੂਜਾ ਕੀ ਕਰਦਾ ਹੈ ਅਸੀਂ ਉਹਦੇ ਤੇ ਜ਼ਰੂਰ ਦੇਖਣਾ। ਤੁਹਾਨੂੰ ਪਤਾ ਕਿ ਮੈਂ ਬਹੁਤ ਵਾਰੀ ਇਹੋ ਜਿਹੇ ਲੋਕਾਂ ਨੂੰ ਦੇਖਿਆ ਦੂਜੇ ਦਾ ਬਿਜ਼ਨਸ ਕਿਹੋ ਜਿਹਾ। ਉਹ ਬਿਜ਼ਨਸ ਨੂੰ ਤਾਂ ਤੁਸੀਂ ਛੱਡੋ, ਮੈਂ ਕਹਾਂ ਜੀ ਅਸੀਂ ਬਣਾਉਣ ਲੱਗੇ ਮਕਾਨ। ਅੱਛਾ ਓਏ ਹੋਏ ਮਕਾਨ ਦੀ ਹੱਲੇ ਥੱਲੜੀ ਕੀ ਕਹਿੰਦਾ ਪੋਰਸ਼ਨ ਤਿਆਰ ਹੋਇਆ ਸੀਗਾ। ਅੱਛਾ ਠੀਕ ਆ ਜੀ, ਤੇਰੇ ਵਰਗਾ ਇੱਕ ਬਹੁਤ ਵੱਡਾ ਸਲਾਊ। ਅੱਛਾ ਮੇਰੇ ਵਰਗਾ ਇਦਾਂ ਦੇ ਬੰਦੇ ਮੈਂ ਹੀ ਆ। ਚੀਪ ਐਡਵਾਈਜ਼ਰ ਚੀਫ ਹੁੰਦਾ ਆ, ਉਹਨੇ ਚੀਪ ਹੀ ਸੀ ਉਹ। ਹਾਂ ਆਣ ਕੇ ਭਾਜੀ ਰਸੋਈ ਦੇ ਨਾਲ ਦੀ ਨਾ ਜਿਹੜੀ ਪੌੜੀ ਜਿਹੜੀ ਉਹ ਇਦਾਂ ਕਰ ਲੋ, ਉਹ ਇਦਾਂ ਕਰ ਲੋ, ਉਹ ਨਾ ਆ ਜਿਹੜੀ ਲੌਬੀ ਹੈ ਲੌਬੀ ਥੋੜੀ ਜਿਹੀ ਇਦਾਂ ਕਰ ਲੋ, ਆ ਖੁੰਝਾ ਥੋੜੀ ਜਿਹੀ ਭੰਨ ਲਓ, ਆ ਬੈਡਰੂਮ ਦਾ ਇੱਧਰ ਨੂੰ ਕਰ ਦਿਓ ਦਰਵਾਜ਼ਾ, ਆ ਇੱਥੇ ਤਾਕੀ ਰੱਖ ਲਿਓ, ਆ ਬਾਥਰੂਮ ਨੂੰ ਇਦਾਂ ਕਰ ਲਿਓ, ਆ ਵਾਸਤੂ ਸ਼ਾਸਤਰ, ਆ ਫਲਾਨਾ ਸ਼ਾਸਤਰ, ਆ ਢਮਕਾਨਾ ਸ਼ਾਸਤਰ। ਮੈਂ ਕਿਹਾ ਭਾਜੀ ਗੱਲ ਏਦਾਂ ਹੇਠਾਂ ਵਾਲਾ ਹਲੇ ਪੋਰਸ਼ਨ ਕੰਪਲੀਟ ਹੋ ਲੈਂਦੇ ਹੋ, ਉੱਪਰ ਵਾਲਾ ਨਕਸ਼ਾ ਤੂੰ ਬਣਾ ਦੇ ਮੇਰੇ ਭਰਾਵਾ। ਲਓ ਜੀ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਇਸ ਵੇਲੇ ਅਸੀਂ ਉਹਨਾਂ ਲੋਕਾਂ ਦਾ ਜ਼ਿਕਰ ਮਾਣ ਤਾਣ ਕਰ ਰਹੇ ਹਾਂ ਜਿਹੜੇ ਲੋਕ ਨਾ ਰਮਨੀਕ ਕੌਰ ਵਰਗੇ ਐਵੇਂ ਖਾਮ-ਖਾ ਦੂਜਿਆਂ ਦੇ ਕੰਮਾਂ ਦੇ ਵਿੱਚ ਟਾ ਕੇ ਟੰਗੜਾਈ ਕਰਦੇ ਆ। ਬਿਲਕੁਲ ਖਾਮ-ਖਾ ਫਾਲਤੂ ਦੀਆਂ ਸਲਾਹਾਂ ਲੈ ਕੇ ਆ ਜਾਂਦੇ ਨੇ, ਖਾਸ ਤੌਰ ਤੇ ਕਿਸੇ ਨੇ ਕੋਈ ਬਿਮਾਰੀ ਹੋ ਜਾਵੇ, ਜੇ ਲਾ ਇਲਾਜ ਹੋਵੇ ਤੇ ਗੱਲ ਵੱਖਰੀ ਆ, ਪਰ ਜੇ ਉਦਾਂ ਵੀ ਹੋਵੇ ਡਾਕਟਰ ਨੂੰ ਜ਼ਿਆਦਾ ਸਿਆਣੇ ਇਹ ਬਣ ਜਾਂਦੇ ਆ। ਮੈਂ ਫਲਾਨੇ ਕੋਲ ਨਾ ਜਾਈ, ਅਸੀਂ ਆਪਣਾ ਬੁੜਾ ਲੈ ਕੇ ਗਏ ਸੀ, ਤੀਜੇ ਦਿਨ ਹੀ ਮਰ ਗਿਆ ਸੀ, ਤੂੰ ਨਾ ਜਾਈ ਉਹਦੇ ਕੋਲ ਫਲਾਨਾ, ਉਹਦੇ ਕੋਲ ਹੈ ਨੀ ਡਿਗਰੀ ਐਵੇਂ ਨਾਂ ਦਾ MD ਆ, ਤੂੰ ਏਦਾਂ ਕਰ ਹੱਥ ਹੌਲਾ ਕਰਾ ਲਾ, ਇੱਕ ਬੁੜੀ ਆ ਉੱਤੇ ਉਹ ਧੁੰਨੀ ਦੇ ਵਿੱਚ ਗਲਾਸ ਲਾ ਕੇ ਸਾਰਾ ਰੋਗ ਚੱਕ ਦਿੰਦੀ ਆ, ਤੂੰ ਉੱਥੇ ਜਾ, ਤੈਨੂੰ ਮੈਂ ਦੱਸਾਂ ਉਹਨੇ ਤੈਨੂੰ ਲੈਚੀਆਂ ਦੇਣੀਆਂ ਆਪਣੇ ਮੂੰਹ ਨਾਲ ਚਿੱਤ ਕੇ, ਉਹੀ ਸਾਰਾ ਟੱਬਰ ਝੂਠੀਆਂ ਲੈਚੀਆਂ ਖਾ ਲਿਓ, ਨਾਲੇ ਨਾ ਉਹ ਲੈਚੀਆਂ ਲੂਚੀਆਂ ਚਿੱਤ ਕੇ ਤੁਹਾਡੇ ਮੂੰਹ ਤੇ ਏਦਾਂ ਵੀ ਕਰਦੀ ਆ, ਸਾਰੇ ਦੁੱਖ ਦੂਰ ਹੋ ਜਾਣਗੇ।
ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਅੱਛਾ, ਜੇ ਕਿਸੇ ਦਾ ਵਿਆਹ ਸ਼ਾਦੀ ਧਰਿਆ ਜਾਂ ਕਰਨਾ ਵਾ, ਮੈਂ ਕਹਾਂ ਜੀ ਉੱਥੇ ਤਾਂ ਇੰਨੀਆਂ ਟੰਗੜਾਈਆਂ ਇਹ ਪੈਲਸ ਕਿਹੜਾ ਕੀਤਾ ਭੈਣ ਜੀ? ਅਸੀਂ ਤਾਂ ਭੈਣ ਜੀ ਆਸ਼ੀਆਨਾ ਕੀਤਾ। ਆਸ਼ੀਆਨਾ ਦੇ ਵਿੱਚ ਨਾ ਕਰਿਓ, ਆਸ਼ੀਆਨੀ ਉਹ ਨੈਸ਼ੀਆਨਾ ਆ। ਅਸੀਂ ਹੈ ਨਾ, ਸਾਡੀ ਨਾ ਨਨਾਣ ਦੀ ਕੁੜੀ ਦਾ ਉੱਥੇ ਵਿਆਹ ਹੋਇਆ ਸੀ ਤੇ ਭੈਣ ਜੀ ਤੀਸਰੇ ਮਹੀਨੇ ਉਹਦਾ ਘਰ ਵਾਲਾ ਮੁੱਕ ਗਿਆ। ਹਾਂ, ਤੇ ਭੈਣ ਜੀ ਦੂਸਰੀ ਵਾਰੀ ਅਸੀਂ ਵੀ ਆਸ਼ੀਆਨਾ ਕਰ ਲਿਆ ਤੇ ਭੈਣ ਜੀ ਉਹਦੇ ਤਾਂ ਘਰ ਵਾਲੇ ਨੇ ਫੇਰ ਹੀ 3 ਮਹੀਨੇ ਕੱਟੇ ਤੇ ਭੈਣ ਜੀ ਅਸੀਂ ਤੇ ਫਿਰ ਥੱਕ ਹਾਰ ਕੇ ਕੁੜੀ ਨੂੰ ਤਾਂ ਵਾਪਸ ਲਿਆਂਦਾ ਤੇ ਭੈਣ ਜੀ ਫਿਰ ਅਸੀਂ ਥੋੜੀ ਦੇਰ ਬਾਅਦ ਜਦੋਂ ਟਾਈਮ ਪਿਆ ਨਾ, ਅਸੀਂ ਫਿਰ ਆਪਣੀ ਕੁੜੀ ਦਾ ਵਿਆਹ ਕੀਤਾ, ਨਨਾਣ ਦੀ ਕੁੜੀ ਦਾ, ਤੇ ਅਸੀਂ ਮਰਦੇ ਕਲੰਦੇ ਨੇ ਵੀ ਆਸ਼ੀਆਨਾ ਕਰ ਲਿਆ। ਹਾਂ, ਤੇ ਭੈਣ ਜੀ ਕੁੜੀ ਸਾਡੀ ਬਸੀ ਨਹੀਂ, ਪਰ ਕੁੜੀ ਤੁਹਾਡੀ ਆਪਣੇ ਲੱਛਣਾਂ ਨਹੀਂ ਬਸੀ। ਆਸ਼ੀਆਨਾ ਦਾ ਕੀ ਕਸੂਰ ਇਹਦੇ ਵਿੱਚ? ਮੁੰਡੇ ਤੁਹਾਡੇ ਨੂੰ ਮਿਰਗੀ ਪੈਂਦੀ ਹੋਵੇ, ਮੁੰਡੇ ਤੁਹਾਡੇ ਨੂੰ ਕੋਈ ਬਿਮਾਰੀ ਹੋਵੇ ਤੇ ਇਹਦੇ ਵਿੱਚ ਆਸ਼ੀਆਨਾ ਦਾ ਕੀ ਕਸੂਰ? ਲਓ ਜੀ, ਟੰਗ ਫਸਾ ਕੇ ਆਸ਼ੀਆਨਾ ਹੁੰਦਾ ਹੋਵੇ ਉਹਨਾਂ ਦੇ 20,000 ਦੇ ਵਿੱਚ, ਅਗਲੇ ਨੇ 50,000 ਦਾ ਤਾਜ ਮਹਿਲ ਕਰਵਾਉਣਾ। ਸੋ ਜੀ, ਕਹਾਣੀ ਦਾ ਸਾਰ ਇਹ ਹੈ ਕਿ ਬਹੁਤ ਸਾਰੇ ਲੋਕ ਤੁਹਾਨੂੰ ਏਦਾਂ ਦੇ ਮਿਲਣਗੇ ਜਿਹੜੇ ਤੁਹਾਨੂੰ 100 ਸਲਾਹਾਂ ਦੇਣਗੇ। ਕਈ ਮੰਨ ਵੀ ਲੈਂਦੇ ਹੁੰਦੇ ਚੰਗੇ ਬੰਦੇ। ਅੱਛਾ, ਕਈ ਨਹੀਂ ਮੰਨਦੇ, ਐਵੇਂ ਹੀ ਖਾਂ ਖਾਈ ਆਪਣੇ ਫਤੂਰ ਦੇ ਵਿੱਚ। ਹੁਣ ਮੈਂ ਜਦੋਂ 20 ਵਾਰੀ ਕਿਹਾ ਆਪਣੇ ਮਾਲਕਾਂ ਨੂੰ, ਬਹੁਤ ਵਾਰੀ ਮੈਂ ਸਲਾਹ ਦਿੱਤੀ ਆ, ਬਹੁਤ ਦਿੱਤੀਆਂ ਜੀ, ਬਹੁਤ ਟੰਗ ਅੜਾਈ ਇਹਨਾਂ ਨੇ ਮੇਰੇ ਕੰਮਾਂ 'ਚ। ਰਵਨੀਕ ਕੌਰ ਨਿਕਲ ਜੇ ਮੰਨੀ ਗਈ, ਮੰਨਦੇ ਹੀ ਨਹੀਂ। ਫੇਰ ਚੰਗੀ ਗੱਲ ਆ ਨਾ। ਆਹੋ ਯਾਰ, ਮੰਨਣੀ ਵੀ ਚਾਹੀਦੀ ਕਿਸੇ ਸਿਆਣੇ ਬੰਦੇ ਦੀ ਤਾਂ। ਹਰ ਇੱਕ ਥੋੜਾ ਇਦਾਂ ਤੇਰੇ ਵਰਗਾ ਹੁੰਦਾ। ਅੱਛਾ, ਕੋਈ ਸਿਆਣਾ ਬੰਦਾ ਵੀ ਹੁੰਦਾ ਤੇ ਤੁਹਾਨੂੰ ਕੋਈ ਚੰਗੀ ਸਲਾਹ ਦੇ ਰਿਹਾ। ਅੱਛਾ, ਕਈਆਂ ਦੇ ਟੈਸਟ ਵੀ ਕਰਵਾਤੇ ਆ। ਓਹੋ, ਕਰੋਨਾ ਟੈਸਟ ਨਾ। ਤੁਹਾਡੇ ਕਹਿਣ ਦਾ ਮਤਲਬ ਇਹ ਜੋੜੀਏ ਮੈਂ ਛੁੱਟੀਆਂ ਲਈਆਂ ਸੀ, ਮੈਨੂੰ ਕਰੋਨਾ ਹੋਇਆ ਸੀ। ਓਏ ਹਾਏ, ਤੇਰੀ ਜਾਣ ਤੋਂ ਬਾਅਦ ਇੱਕ ਕੁੜੀ ਲਿਆਂਦੀ ਸੀ। ਅੱਛਾ, ਹਾਂ, ਉਹਦੇ ਨਾਲ ਮੈਂ ਕਿਹਾ ਜੀ ਆਹ ਹੀ ਰੱਖ ਲੋ, ਤੇ ਕਹਿੰਦੀ ਨਹੀਂ ਚਰਨਜੀਤ, ਰਮਨੀਕ ਚਲੋ ਮਾਰੀ ਕੁੱਟੀ ਕੰਮ ਆ ਜਾਂਦੀ ਹੈ। ਮੈਂ ਕਿਹਾ ਠੀਕ ਆ ਜੀ, ਤੁਸੀਂ ਆਪਣੇ ਘਰ ਦੇ ਕੰਮ ਕਰਾਈ ਜਾਓ। ਦੇਖ ਲਓ ਤੁਹਾਡੀਆਂ ਨਕਲਾਂ ਲਾਉਂਦਾ ਜੀ। ਲਓ ਜੀ, ਅਸੀਂ ਬੜੇ ਖੁਸ਼ਕਿਸਮਤ ਆ ਕਿ ਸਾਨੂੰ ਐਸੀ ਜੌਬ ਮਿਲੀ ਆ ਔਰ ਜੌਬ ਦੇ ਨਾਲ ਨਾਲ ਚੰਗੇ ਬੰਦੇ ਮਿਲੇ ਆ ਜੀ, ਬਿਲਕੁਲ, ਕਿ ਜਿਨ੍ਹਾਂ ਦੇ ਵਿੱਚ ਸਾਨੂੰ ਭਾਵੇਂ ਕੋਈ ਜਿਹੜਾ ਮਰਜ਼ੀ ਸਲਾਹਾਂ ਦਿੰਦਾ ਫਿਰੇ, ਠੀਕ ਆ ਜੀ, ਔਰ ਚੰਗੇ ਕੰਮ ਦੇ ਲਈ ਅਸੀਂ ਹਮੇਸ਼ਾ ਅੱਗੇ ਵਧਦੇ ਰਹੀਏ। ਸਲਾਹਾਂ ਸਾਰਿਆਂ ਦੀਆਂ ਸੁਣੋ, ਪਰ ਇਸ ਗੱਲ ਨੂੰ ਜ਼ਰੂਰ ਪਛਾਣੋ ਕਿ ਤੁਹਾਡੇ ਕੰਮਾਂ ਦੇ ਵਿੱਚ ਟੰਗ ਕੌਣ ਅੜਾ ਰਿਹਾ, ਤੁਹਾਨੂੰ ਠਿੱਬੀ ਦੇਣ ਦੀ ਕੌਣ ਕੋਸ਼ਿਸ਼ ਕਰ ਰਿਹਾ। ਕਿਉਂਕਿ ਜੇਕਰ ਤੁਸੀਂ ਇੱਕ ਬੰਦੇ ਦੇ ਵਿੱਚ ਫਰਕ ਕਰ ਲਿਆ ਤਾਂ ਫਿਰ ਤੁਸੀਂ ਕਾਮਯਾਬ ਆ, ਨਹੀਂ ਤਾਂ ਫਿਰ ਰਮਨੀਕ ਕੌਰ ਵਾਂਗੂ ਠੀਕ ਆ, ਫਿਰ ਓਕੇ ਹੈ, ਬਾਏ ਬਾਏ, ਸਤਿ ਸ੍ਰੀ ਅਕਾਲ ਜੀ। ਹਾਂ, ਤੇ ਬਾਏ ਬਾਏ, ਸਤਿ ਸ੍ਰੀ ਅਕਾਲ। ਵਾਕਈ ਟਾਈਮ ਹੋ ਚੁੱਕਿਆ ਜੀ, ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।